अस्सलाम वालेकुम दोस्तों, इस ਵੇਲੇ ਅਸੀਂ ਹਾਂ ਵਾਘਾ ਬਾਰਡਰ ਅਪ੍ਰੈਲ ਤੋਂ ਬਾਅਦ ਜਿਹੜੀ ਪਾਕਿਸਤਾਨ ਇੰਡੀਆ ਦੀ ਜਿਹੜੀ ਵਾਰ ਸੀ ਉਸ ਤੋਂ ਬਾਅਦ ਪਹਿਲੀ ਵਾਰੀ ਬਾਰਡਰ ਖੁੱਲਿਆ ਤੇ ਸਿੱਖ ਯਾਤਰੀ ਜਿਹੜੇ ਵਾ ਪਾਕਿਸਤਾਨ ਦੀ ਧਰਤੀ ਤੇ ਆਏ ਨੇ। ਬਾਬਾ ਜੀ ਗੁਰੂ ਨਾਨਕ ਸਰਕਾਰ ਦੇ ਪ੍ਰਕਾਸ਼ ਪੁਰਬ ਦੀਆਂ ਜਿਹੜੀਆਂ ਤਕਰੀਬਾਤ ਨੇ ਉਹਨੂੰ ਮਨਾਉਣ ਵਾਸਤੇ ਇੱਥੇ ਆਏ ਨੇ। ਜਿਵੇਂ ਰਿਲੀਜੀਅਸ ਸ਼ਰਧਾ ਜੁੜੀ ਹੁੰਦੀ ਹੈ ਤੇ ਬਾਬਾ ਜੀ ਦੇ ਦਰ ਤੇ ਨਤਮਸਤਕ ਹੋਣ ਆਏ ਨੇ। ਇਹਨਾਂ ਸਾਰਿਆਂ ਨੂੰ ਪਹਿਲਾਂ ਤੇ ਵੈਲਕਮ ਤੁਹਾਨੂੰ ਸਾਰਿਆਂ ਨੂੰ ਜੀ, ਤੁਸੀਂ ਆਏ ਹੋ ਪਾਕਿਸਤਾਨ, ਸ਼ੁਕਰੀਆ ਜੀ, ਤੁਹਾਨੂੰ ਵੈਲਕਮ। ਤੇ ਨਾਲ ਦੀ ਨਾਲ 2-3 ਦਿਨ ਅਸੀਂ ਲੱਗੇ ਰਵਾਂਗੇ ਇਹਨਾਂ ਦੇ, ਜਿੱਥੇ ਜਿੱਥੇ ਜਾਣਗੇ ਤੁਹਾਨੂੰ ਵੀਡੀਓਜ਼ ਦੀ ਰਾਹੀਂ ਵਿਖਾਉਂਦੇ ਰਹਾਂਗੇ। ਉਸ ਤੋਂ ਹਟ ਕੇ ਅਸੀਂ ਤੀਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਹੋਣ ਜਾ ਰਹੀ ਹੈ ਤੇ ਉਹ ਕਾਨਫਰੰਸ ਦੀ ਜਿਹੜੀ ਧੁੰਮ ਆ ਉਹ ਜਿਹੜੀ ਉਹਦੀ ਗੱਲ ਆ ਬਾਰਡਰੋਂ ਪਾਰ ਤੱਕ ਪਹੁੰਚੀ ਹੈ। ਭਾਵੇਂ ਬਾਰਡਰ ਬੰਦ ਨੇ ਲੇਕਿਨ ਸੋਸ਼ਲ ਮੀਡੀਆ ਦਾ ਮੀਡੀਅਮ ਜਿਹੜਾ ਉਹ ਬਹੁਤ ਵੱਡਾ ਤੇ ਤਗੜਾ, ਸੋ ਇਹਨਾਂ ਤੱਕ ਗੱਲ ਇਹਨਾਂ ਸਾਰੇ ਲੋਕਾਂ ਤੱਕ ਪਹੁੰਚੀ ਹੈ ਤੇ ਅਸੀਂ ਪਹੁੰਚਾਉਣ ਦੀ ਕੋਸ਼ਿਸ਼ ਵੀ ਕਰਨ ਰਹੇ ਹਾਂ ਆਪਣੀ ਮਾਂ ਬੋਲੀ ਪੰਜਾਬੀ ਨੂੰ ਬਚਾਉਣ ਲਈ। ਜਿਹੜੀ ਇਸ ਪੰਜਾਬ ਦੇ ਵਿੱਚ ਸਾਨੂੰ ਲੱਗਦਾ WhatsApp ਆਉਂਦੇ ਨੇ ਵੀ ਆਖਰੀ ਸਾਹਾਂ ਤੇ ਆ ਤੇ ਉਹਨਾਂ ਨੂੰ ਸਾਹਾਂ ਨੂੰ ਮਜ਼ੀਦ ਅਸੀਂ ਕਿਸ ਤਰ੍ਹਾਂ ਬਿਹਤਰ ਕਰਨਾ ਤੇ ਉਹਦੇ ਵਾਸਤੇ ਕੋਸ਼ਿਸ਼ਾਂ ਕਰਨ ਰਹੇ। ਤੁਹਾਨੂੰ ਕਿਵੇਂ ਲੱਗਾ ਪਾਕਿਸਤਾਨ ਆ ਕੇ? ਪਹਿਲਾਂ ਬਹੁਤ ਵਧੀਆ ਲੱਗਿਆ ਢਿੱਲੋਂ ਸਾਹਿਬ, ਬੜਾ ਆਨੰਦ ਹੈ ਤੁਹਾਡੇ ਦਰਸ਼ਨ ਕਰਕੇ, ਭੱਟ ਸਾਹਿਬ ਦੇ ਦਰਸ਼ਨ ਕਰਕੇ, ਕਿਉਂਕਿ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਤੁਹਾਡੇ ਦਰਸ਼ਨ ਕੀਤੇ। ਤੁਹਾਡੀ ਜਿਹੜੀ ਇੱਥੇ ਪੰਜਾਬੀ ਕਾਨਫਰੰਸ ਸੀਗੀ ਲਾਹੌਰ ਵਾਲੀ, ਹਾਂਜੀ, ਉਹਨੂੰ ਦੇਖਣ ਦਾ ਮੌਕਾ ਮਿਲਿਆ। ਕਿਵੇਂ ਵੇਖੀ ਸੀ? ਬਹੁਤ ਆਨੰਦਮਈ ਲੱਗੀ। ਸਾਡੇ ਉਧਰਲੇ ਕਲਾਕਾਰ ਆਏ, ਤੁਹਾਡੇ ਕਲਾਕਾਰ ਆਏ, ਸਾਰਿਆਂ ਨੇ ਪੰਜਾਬੀਅਤ ਨੂੰ ਬੜਾ ਪ੍ਰਫੁੱਲਤ ਕੀਤਾ ਔਰ ਬੜਾ ਹੀ ਖੁਸ਼ੀ ਮਿਲੀ ਉਸ ਚੀਜ਼ ਦੀ। ਬੱਚਿਆਂ ਨੇ ਵੀ, ਸਾਡੇ ਪਰਿਵਾਰ ਨੇ ਵੀ ਦੇਖਿਆ ਔਰ ਸਰਾਹਿਆ ਇਸ ਚੀਜ਼ ਨੂੰ। ਅੱਜ ਵੀ ਅਸੀਂ ਗੁਰੂ ਨਾਨਕ ਆ ਕੇ ਤਾਂ ਫਿਜ਼ੀਕਲ ਵੇਖੀ ਜਾਂ ਆਨਲਾਈਨ? ਨਹੀਂ, ਆਨਲਾਈਨ ਆਨਲਾਈਨ ਠੀਕ। ਆਨਲਾਈਨ ਫਿਜ਼ੀਕਲੀ ਤਾਂ ਇੱਥੇ ਪਹਿਲਾਂ ਮੈਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਤੇ ਆਇਆ ਸੀ 2013 ਦੇ ਵਿੱਚ, ਤੇ ਜਾਂ ਅੱਜ ਮੌਕਾ ਮਿਲਿਆ ਹੈ। ਔਰ ਇਹ ਵੀ ਪਹਿਲਾਂ ਸਾਡੀ ਭਾਰਤ ਦੀ ਸਰਕਾਰ ਨੇ ਮਨਾ ਕਰਤਾ ਸੀਗਾ, ਪਰ ਸਾਡੇ ਵਿਸ਼ਵ ਵਿਆਪੀ ਸਿੱਖ ਭਾਈਚਾਰੇ ਨੇ ਜਦੋਂ ਜ਼ੋਰ ਪਾਇਆ ਤੇ ਭਾਰਤ ਸਰਕਾਰ ਹੈ ਜਿਹੜੀ ਮਜਬੂਰ ਹੋਈ ਸਾਨੂੰ ਇਹ ਜਿਹੜੇ ਵੀਜ਼ੇ ਦਿੱਤੇ ਹੈ। ਔਰ ਅੱਜ ਬੜੀ ਖੁਸ਼ੀ ਹੈ ਕਿ ਅਸੀਂ ਬਾਬੇ ਨਾਨਕ ਦੀ ਜਨਮ ਭੂਮੀ ਤੇ ਜਾ ਰਹੇ ਹਾਂ, ਜਿੱਥੇ ਬਾਬਾ ਨਾਨਕ ਆਪਣੇ ਬਚਪਨ ਤੋਂ ਲੈ ਕੇ ਪੈਰ ਪਾਉਂਦਾ ਰਿਹਾ ਹੈ। ਤੇ ਕੋਸ਼ਿਸ਼ ਹੈ ਵਾਹਿਗੁਰੂ ਅੱਗੇ, ਬਾਬੇ ਨਾਨਕ ਅੱਗੇ ਅਰਦਾਸ ਜੋਤ ਰਹੀ ਹੈ ਕਿ ਉਹਨਾਂ ਪੈਰਾਂ 'ਚ ਸਾਡਾ ਵੀ ਪੈਰ ਪੈ ਜੇ ਤੇ ਬਾਬੇ ਨਾਨਕ ਆਪਣੇ ਚਰਨਾਂ ਵਿੱਚ ਥਾਂ ਦੇਣ ਸਾਨੂੰ। ਔਰ ਇਹ ਜੋਦਰੀ ਲੈ ਕੇ ਆਏ ਹਾਂ ਤੇ ਔਰ ਨਾਲ ਤੁਹਾਡੇ ਪੰਜਾਬੀਅਤ ਪ੍ਰਤੀ ਹੁਲਾਸ ਨੇ ਹੋਰ ਵੀ ਸਾਨੂੰ ਸਰਸ਼ਾਰ ਕੀਤਾ ਹੈ ਤੇ ਆਸ ਕਰਦਾ ਮੈਂ ਕਿ ਸਾਡੀ ਪੰਜਾਬੀਅਤ ਹੋਰ ਵੀ ਪ੍ਰਫੁੱਲੂਗੀ ਤੇ ਇਹ ਜਿਹੜੀ ਵਾਘੇ ਦੀ ਸਰਹੱਦ ਹੈ ਇਹ ਕਿਸੇ ਵੇਲੇ ਖੁੱਲੇਗੀ, ਆਮ ਅਸੀਂ ਆਉਣ ਜਾਣ ਸਾਡਾ ਹੋਵੇ, ਇਹੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਨੇ। ਉਹ ਜਿਸ ਤਰ੍ਹਾਂ ਗੱਲ ਕਰਨੇ ਵੀ ਪਿਛਲੀ ਵਾਰੀ ਕਲਾਕਾਰ ਉਧਰੋਂ ਇਧਰੋਂ ਆਏ ਸਾਰੇ, ਹਾਂਜੀ, ਪਿਛਲੀ ਵਾਰੀ ਮਤਲਬ ਵੀ ਸਾਨੂੰ ਇੰਨੀ ਲੋੜ ਵੀ ਨਹੀਂ ਸੀ ਪਈ, ਮਤਲਬ ਵੀ ਲੋਕਾਂ ਨੂੰ ਦੱਸਣੀ, ਲੋਕਾਂ ਤੱਕ ਗੱਲ ਆਪਣੇ ਆਪ ਪਹੁੰਚੀ ਸੀ। ਇਸ ਵਾਰੀ ਉਸ ਤੋਂ ਵੱਡਾ ਹੋਣਾ ਸੀ ਜੇ ਇਹ ਮਾਮਾ ਹਾਂਜੀ ਹੁਣੀ ਪੂਰੀ ਪਹੁੰਚੀ ਵੀ ਹੈ ਜੀ। ਹਾਂਜੀ ਹਾਂਜੀ, ਲੇਕਿਨ ਇਹ ਨਾ ਇਸ ਵਾਰੀ ਪ੍ਰੋਗਰਾਮ ਸੀ ਵੀ ਉਧਰੋਂ ਹੋਰ ਕਲਾਕਾਰ ਤੁਹਾਡੇ ਬਾਰੇ ਵੀ ਵੱਡੀ ਤਾਦਾਦ 'ਚ ਲੋਕਾਂ ਨੂੰ ਸੱਦਾਂਗੇ ਤੇ ਇੱਥੇ ਇਕੱਠ ਕਰਾਂਗੇ, ਆਪਣੀ ਗੱਲਬਾਤ ਜਿਹੜੀ ਉਹ ਸਰਕਾਰਾਂ ਅੱਗੇ ਰੱਖਾਂਗੇ, ਕਿਉਂਕਿ ਇੱਥੇ ਸਾਡੀ ਗਵਰਨਮੈਂਟ ਵੀ ਜਿਹੜੇ ਪਗੜੀ ਵਾਲਾ ਬੰਦਾ ਨਾ ਉਹਦੀ ਬਹੁਤ ਇੱਜ਼ਤ ਹੈ। ਉਹ ਤੁਸੀਂ ਭਾਵੇਂ ਵਜ਼ੀਰ ਆਜ਼ਮ ਦੇ ਦਫ਼ਤਰ ਚਲੇ ਜਾਓ ਤੁਹਾਨੂੰ ਅੰਦਰ ਵਾੜ ਲੈਣਗੇ ਵੀ ਆਓ। ਬਿਲਕੁਲ ਜੀ, ਬਿਲਕੁਲ। ਉਹ ਗੱਲਬਾਤ ਬਹੁਤ ਹੀ ਸੁਣੀ ਜਾਂਦੀ ਹੈ। ਸੋ ਕੋਸ਼ਿਸ਼ ਤੇ ਸੀ ਲੇਕਿਨ ਇਹ ਵੀ ਚਲੋ ਬਾਰਡਰ ਬੰਦ ਹੋ ਗਏ, ਲੇਕਿਨ ਸੋਸ਼ਲ ਮੀਡੀਆ ਦੀ ਰਾਹੀਂ ਤੁਹਾਡੇ ਤੱਕ ਸਾਰਿਆਂ ਤੱਕ ਗੱਲ ਪਹੁੰਚੀ ਹੈ। ਤੇ ਤੁਸੀਂ ਅਰਦਾਸ ਕਰਿਓ, ਦੁਆ ਕਰਿਓ ਵੀ ਅਸੀਂ ਜਿਹੜੇ ਮਕਸਦ ਲੱਗੇ ਕੰਮ ਬਿਲਕੁਲ ਜੀ। ਹਮੇਸ਼ਾ ਦੁਆਵਾਂ ਨੇ ਸਾਡੀਆਂ ਨਾਲ। 90-95 ਸਾਲ ਦਾ ਕੋਈ ਬੰਦਾ ਵੇਖ ਲਈਏ, ਕਿਸੇ ਭਾਵੇਂ ਤੁਹਾਡੇ ਵਾਲਾ ਇੱਧਰਲਾ ਹੋਵੇ ਭਾਵੇਂ ਸਾਡੇ ਵਾਲਾ ਹੋਵੇ, ਉਹ ਰੋਂਦੇ ਆ ਮਤਲਬ ਜਦੋਂ ਯਾਦ ਕਰਦੇ ਉਹ 47। ਇਸੇ ਤਰ੍ਹਾਂ ਹੀ ਔਰ ਬਹੁਤ ਵਧੀਆ ਸੋਸ਼ਲ ਮੀਡੀਆ ਦਾ ਆਉਣ ਕਰਕੇ, ਇਹਦੇ ਕਰਕੇ ਦੋਵਾਂ ਦੇਸ਼ਾਂ ਦੇ ਦੇਖੋ ਲੋਕੀ 75 ਸਾਲ ਬਾਅਦ ਮਿਲ ਰਹੇ ਨੇ ਜੀ। ਭਰਾਵਾਂ ਨੂੰ ਭੈਣਾਂ ਮਿਲ ਰਹੀਆਂ ਨੇ, ਕਈ ਭਰਾ ਮਿਲ ਰਹੇ ਨੇ। ਬਹੁਤ ਵੱਡਾ ਉਪਰਾਲਾ ਕਰਤਾਰਪੁਰ ਸਾਹਿਬ ਜਦੋਂ ਦਾ ਲਾਂਘਾ ਖੁੱਲਿਆ, ਉਹ ਵੀ ਇਮਰਾਨ ਖਾਨ ਜੀ ਨੇ ਤੇ ਨਵਜੋਤ ਸਿੱਧੂ ਤੇ ਸਰਕਾਰ ਉਧਰ ਸਰਕਾਰਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਵੀ ਚਲੋ ਉਹ ਲਾਂਘਾ ਖੋਲ੍ਹ ਦਿੱਤਾ। ਲੇਕਿਨ ਪੰਜਾਬੀ ਦੀ ਜਿਹੜੀ ਸਭ ਤੋਂ ਵੱਡੀ ਗੱਲ ਹੈ ਜੀ, ਪੰਜਾਬੀ ਇੱਕ ਇਹੋ ਜਿਹੀ ਭਾਸ਼ਾ ਜਿਹਨੂੰ ਕਰੋੜਾਂ ਲੋਕ ਬੋਲਦੇ ਨੇ। ਔਰ ਪੰਜਾਬੀ ਦੇ ਵਿੱਚ ਤੁਸੀਂ ਵੇਖੋ ਲਿਟਰੇਚਰ ਕਿੰਨਾ ਲਿਖਿਆ ਗਿਆ। ਪੰਜਾਬੀ ਦੇ ਵਿੱਚ ਸਭ ਤੋਂ ਪਹਿਲਾਂ ਇਹ ਉਹ ਮੁਕੱਦਸ ਧਰਤੀ ਹੈ ਮਤਲਬ ਪੰਜਾਬ ਦੀ, ਜਿੱਥੇ ਬਾਬਾ ਵਾਰਿਸ ਸ਼ਾਹ ਜੀ, ਬਾਬਾ ਬੁੱਲੇ ਸ਼ਾਹ ਜੀ, ਸ਼ਾਹ ਹੁਸੈਨ ਸਾਹਿਬ, ਹਜ਼ਰਤ ਸੁਲਤਾਨ ਬਾਹੂ, ਗੁਰੂ ਨਾਨਕ ਸਾਹਿਬ, ਭਾਈ ਮਰਦਾਨਾ ਜੀ, ਰਾਏ ਬਲਾਰ ਜੀ, ਦੌਲਤ ਖਾਂ ਲੋਧੀ, ਜਿਹੜੇ ਇਸ ਧਰਤੀ ਦੇ ਉੱਤੇ ਮਤਲਬ ਜਿੰਨੇ ਵੀ ਅੱਜ ਵੀ ਇਸ ਮੁਕੱਦਸ ਧਰਤੀ ਦੇ ਜਿੰਨੇ ਮਤਲਬ ਰਹਿ ਰਹੇ ਨੇ, ਸਾਨੂੰ ਮਤਲਬ ਬੜੀ ਖੁਸ਼ੀ ਹੁੰਦੀ ਹੈ ਉਹਨਾਂ ਬਾਰੇ ਸੁਣ ਕੇ, ਉਹਨਾਂ ਨਾਲ ਮਿਲ ਕੇ। ਇੱਥੇ ਆ ਕੇ ਪਹਿਲੀ ਵਾਰ ਮੈਂ ਫਸਟ ਟਾਈਮ ਆਇਆ ਇੱਥੇ ਜੀ, ਇਸ ਬਾਬੇ ਨਾਨਕ ਦੀ, ਬਾਬੇ ਮਰਦਾਨਾ ਜੀ ਦੀ ਧਰਤੀ ਤੇ, ਬਾਬਾ ਬੁੱਲੇ ਸ਼ਾਹ ਦੀ ਧਰਤੀ ਤੇ।
ਤੇ ਨਤਮਸਤਕ ਮੇਰੇ ਵੱਡੇ ਵਡੇਰੇ ਵੀ, ਮੇਰੇ ਪੁਰਖੇ ਵੀ ਇੱਥੋਂ ਦੇ ਸਨ, ਇੱਧਰ ਦੇ ਸੀ, ਲਾਹੌਰ ਜ਼ਿਲ੍ਹਾ ਸਾਡਾ, ਤੇ ਬੜੀ ਖੁਸ਼ੀ ਹੋਈ ਹੈ। ਵੈਲਕਮ ਤੁਹਾਨੂੰ ਜੀ, ਹਾਂਜੀ, ਵੈਲਕਮ ਹਾਂਜੀ, ਦਿਲੋਂ ਹਾਂਜੀ, ਜੀ ਆਇਆਂ ਨੂੰ। ਦਿਲੋਂ। ਦਿਲੋਂ ਆਨੇ ਵੀ, ਦਿਲੋਂ ਵੀ ਤੁਸੀਂ ਇਸ ਤਰ੍ਹਾਂ ਆਉਂਦੇ ਜਾਂਦੇ ਰਹੋ, ਮੁਹੱਬਤਾਂ ਜਿਹੜੀਆਂ ਬਣੀਆਂ ਰਹੇ। ਆ ਮੇਰੀ ਬਰਾਦਰੀ ਢਿੱਲੋਂ ਸਾਹਿਬ ਪਿੱਛੇ ਖਲੋਤੇ ਲੋਕ। ਢਿੱਲੋਂ ਸਾਹਿਬ ਕਿੱਥੋਂ ਤੁਸੀਂ, ਕਿਹੜਾ ਸ਼ਹਿਰ? ਮੇਰਾ ਪਿੰਡ ਕਸੇਲ ਹੈ ਜੀ। ਕਸੇਲ, ਢੰਡ ਕਸੇਲ। ਢੰਡ ਕਸੇਲ। ਕਿਹੜਾ ਸ਼ਹਿਰ ਕਿਹੜਾ? ਸ਼ਹਿਰ ਤੇ ਲਾਗੇ ਸਾਨੂੰ ਅੰਮ੍ਰਿਤਸਰ ਪੈਂਦਾ, ਤਰਨਤਾਰਨ ਬਰਾਬਰ ਦੋਵੇਂ ਤਰਨ ਤਾਰਨ ਦੇ। ਵੱਡਾ ਪਿੰਡ ਹੈ ਜੀ ਕਸੇਲ, ਜਿਹੜਾ ਬਹੁਤ ਵੱਡਾ ਤੇ ਕਸੇਲ ਵੀ ਹੈ ਜੀ। ਪਿੰਡ ਨੇ ਇਹ ਸਾਰੇ ਢਿੱਲੋਂ ਵੈਸੇ ਜੀ ਇਹ ਤੇ ਫਿਰ ਉਧਰੋਂ ਪਿਆਰ ਇਸ ਤੋਂ ਵੀ ਮੇਰੇ ਤਹਿਸੀਲ ਦੇ ਵੀ ਨਾ, ਮੇਰਾ ਪਿੱਛੇ ਤਰਨ ਤਾਰਨ ਹੈ। ਪੰਜਵਾੜਾ ਪਿੰਡ, ਹਾਂਜੀ ਹਾਂਜੀ, ਪੰਜਵਾੜ ਤੇ ਆਪਣਾ ਮੇਰਾ 10-15 ਕਿਲੋਮੀਟਰ ਦਾ ਵੱਧ ਤੋਂ ਵੱਧ ਡਿਫਰੈਂਸ ਲਾਗੇ ਲਾਗੇ। ਲਾਗੇ ਚਲੋ ਚਬਾਲ ਸੈਂਟਰ ਜਾਓਗੇ ਦੇ ਆਪਣੇ ਤੇ ਮੇਰਾ ਚਬਾਲ ਸੈਂਟਰ ਸਲਾਮ ਆਖਿਓ ਪਿੰਡ ਪਿੰਡ ਦੇ। ਦੇਖੋ ਜੀ, ਅਸੀਂ ਨੇ ਗੁਰੂ ਨਾਨਕ ਤੁਠਾ ਕੀਨੀ ਦਾਤ ਪਰਮਾਤਮਾ ਨੇ, ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਹੋਈ ਹੈ ਸਾਨੂੰ ਇਸ ਉਹਨਾਂ ਦੇ ਮਹਾਨ ਤੀਰਥ ਸਥਾਨ ਦੇ ਸਾਨੂੰ ਦਰਸ਼ਨ ਦਿਦਾਰੇ ਜਿਹੜੇ ਆ ਇਤਿਹਾਸ ਉਹ ਟੁੱਟ ਗਈ ਸੀ ਵੀ ਨਹੀਂ ਮਿਲਦਾ। ਲੱਗਦਾ ਜਿਹੜਾ ਜੀਵਨ ਦਾ ਮਕਸਦ ਜਿਹੜਾ ਉਹ ਸਫਲ ਹੋ ਗਿਆ। ਮਹਾਰਾਜ ਨੇ ਕੀ ਹੋਇਆ ਜੀ ਦੱਸਿਓ? ਹਾਂਜੀ, ਕੀ ਕਹਿੰਦੇ ਆਸ ਟੁੱਟ ਗਈ ਸੀ? ਬਿਲਕੁਲ ਜਦੋਂ ਰਿਫਿਊਜ਼ ਕਰ ਦਿੱਤਾ, ਕੋਈ ਆਸ ਨਹੀਂ ਸੀ ਵੀ ਇਹਨਾਂ ਹਾਲਾਤਾਂ ਵਿੱਚ ਜਦੋਂ ਰਿਫਿਊਜ਼ ਕਰ ਦਿੱਤਾ। ਆਦੇ ਵੀ ਸਵੇਰ ਤੱਕ ਵੀ ਨਹੀਂ ਪਤਾ ਨਹੀਂ ਆਉਣਾ ਨਹੀਂ ਆਉਣਾ। ਇਹ ਤੇ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਉਸ ਪ੍ਰਤੱਖ ਰੂਪ ਵਿੱਚ ਇਹ ਆਸ, ਸਾਰੇ ਯਾਤਰੀ ਨਹੀਂ ਪੁੱਛੋ, ਕਿਸੇ ਨੂੰ ਆਸ ਨਹੀਂ ਸੀ ਪਈ ਹੋਈ, ਗੁਰੂ ਮਹਾਰਾਜ ਦੀ ਕਿਰਪਾ ਹੋਈ। ਇਹ ਮੇਰੇ ਸਾਥੀ ਤੁਹਾਨੂੰ ਦੱਸ ਰਹੇ ਸੀ, ਮੇਰੇ ਵੀ ਇਕੱਲੇ ਇਹੀ ਨਹੀਂ, ਤੁਹਾਨੂੰ ਇਹ ਹੈ ਨਾ ਵੀ ਜਿਹਦੇ ਦਰ ਤੇ ਚੱਲੇ, ਜਿੰਨੇ ਬੁਲਾਇਆ ਹੈ ਨਾ, ਤੇ ਉਹਨੂੰ ਡੱਕ ਕੋਈ ਨਹੀਂ, ਉਹਨੂੰ ਆਸ ਸੀਗੀ, ਉਹਨੂੰ ਆਸ ਸੀਗੀ। ਪੰਜਾਬੀਆਂ ਦੀ ਅੱਜ ਵੀ ਤੜਪਿਆ ਇੱਕ ਦੂਜੇ ਤੋਂ। ਮੈਂ ਤੇ ਇਹ ਕਹਿੰਦਾ, ਸਾਡੇ ਵਿੱਚੋਂ ਹੁਣ ਕੋਈ ਪਾਰਟੀਸ਼ਨ ਤੋਂ ਪਹਿਲਾਂ ਵਾਲੇ ਤੇ ਬਹੁਤ ਘੱਟ ਲੋਕ ਰਹਿ ਗਏ। ਤੁਸੀਂ ਹੁਣ ਬਹੁਤ ਛੋਟੇ ਹੋ ਤੇ ਬਾਕੀ ਦੇ ਸਾਰੇ ਵੀ ਜਿਹੜੇ ਅਸੀਂ, ਸਾਡੇ ਚੋਂ ਬਹੁਤੇ ਜਿਹੜੇ ਆ ਨਾ, ਉਹ ਪਾਰਟੀਸ਼ਨ ਤੋਂ 47 ਤੋਂ ਬਾਅਦ ਦੇ ਜਨਮ ਵਾਲੇ ਨੇ। ਪਰ ਅੱਜ ਵੀ ਲੋਕਾਂ ਦੇ ਮਨ ਵਿੱਚ ਇਹ ਤੜਪਿਆ ਵੀ ਇਹ ਜਿਹੜੀਆਂ ਤਾਰਾਂ ਨੇ, ਇਹ ਜਿਹੜੀਆਂ ਵੰਡਾਂ ਨੇ, ਨਹੀਂ ਸੀ ਹੋਣੇ ਚਾਹੀਦਾ। ਮੈਂ ਜਾਂ ਸਾਰੇ ਲੋਕ ਇਹ ਸਮਝਦੇ ਨੇ ਵੀ ਜਦੋਂ ਦੇਸ਼ ਦੀ ਵੰਡ ਹੋਈ, ਪਤਾ ਨਹੀਂ ਕੀ ਸੋਚ ਕੇ ਹੋਈ, ਕਿਉਂ ਉਸ ਵੇਲੇ ਚੁਣਿਆ ਗਿਆ। ਇਸ ਗੱਲ ਨੂੰ ਹੋ ਗਏ 78 ਸਾਲ ਤੇ 2 ਬਾਰਡਰ ਵੀ ਵੱਜ ਗਏ। ਪਹਿਲਾਂ ਤਾਂ ਸਾਡੇ ਬਜ਼ੁਰਗ ਆਂਦੇ ਸੀ ਵੀ 20 ਸਾਲ ਉਹਨਾਂ ਪੈਰ ਨਹੀਂ ਟਿਕਾਇਆ ਕਿ ਅਸੀਂ ਮੁੜ ਜਾਣਾ, ਅਸੀਂ ਇੱਥੇ ਕਰਨਾ, ਅਸੀਂ ਤੇ ਮੁੜ ਜਾਣਾ। ਫਿਰ ਹੁਣ ਟਿਕ ਗਏ, ਬਹਿ ਗਏ। ਮੈਂ ਤਾਂ ਕਹਿੰਦਾ ਵੀ ਹੁਣ ਹੀ ਸਕੂਨ ਨਾਲ ਬੈਠੇ ਰਹੀਏ, ਚਲੋ ਮਿਲਦੇ ਗਲਦੇ ਰਹੀਏ। ਮੈਂ ਸਮਝਣਾ ਅੱਜ ਵੀ ਤੁਸੀਂ ਵੇਖੋ, ਜਰਮਨ ਦੀਆਂ ਦੁਆਰਾ ਬੜੇ ਦੇਸ਼ ਨੇ ਜਿਹੜੇ ਇਕੱਠੇ ਫਿਰ ਹੋ ਗਏ। ਬਹੁਤ ਸਾਰੇ ਇਤਿਹਾਸ ਵਿੱਚ ਤੁਸੀਂ ਹੁਣੇ ਮੈਂ ਹੁਣ ਹੀ ਕੱਲ ਹੀ ਪਰਸੋਂ ਵੀਡੀਓ ਪਾਈ ਸੀ, ਇੱਕ ਸ਼ਹਿਰ ਹੈ ਸਟਾਸਬਰਗ ਨਾ, ਫਰਾਂਸ ਦਾ। ਉਹ ਬਹੁਤ ਸਾਲ, ਮਤਲਬ ਇੱਕ ਵਾਰੀ ਨਹੀਂ, ਹਿਸਟਰੀ 'ਚ ਪਤਾ ਨਹੀਂ ਕਿੰਨੀ ਵਾਰੀ ਉਹ ਜਰਮਨੀ ਨੇ ਕਬਜ਼ਾ ਕੀਤਾ, ਫਿਰ ਫਰਾਂਸ ਨੇ ਕੀਤਾ, ਫਿਰ ਜਰਮਨੀ ਨੇ ਕੀਤਾ। ਹੁਣ ਉੱਥੇ ਅੱਧੇ ਲੋਕ, ਜਿਵੇਂ ਅਸੀਂ ਪੰਜਾਬ ਵਾਲੇ ਆ, ਅੱਧੇ ਫਰਾਂਸੀਸੀ ਬੋਲਦੇ ਤੇ ਅੱਧੇ ਜਰਮਨ ਬੋਲਦੇ, ਲੇਕਿਨ ਇਹ ਵੀ ਉੱਥੇ ਤੇ ਬਾਰਡਰ ਕੋਈ ਨਹੀਂ। ਉਹ ਆਪਣਾ ਮੁਲਕ ਉਹਨਾਂ ਦਾ ਵੱਖਰਾ, ਲੇਕਿਨ ਬਾਰਡਰ ਕੋਈ ਨਹੀਂ। ਹਾਂ ਬਿਲਕੁਲ, ਚਾਹੀਦਾ ਤੇ ਇਸ ਤਰ੍ਹਾਂ ਦਾ ਹੀ ਆ ਵੀ ਜੇ ਇਹ ਦੇਸ਼ ਇੱਕ ਨਹੀਂ ਹੋ ਸਕਦੇ ਤੇ ਇਹ ਜਿਹੜੀਆਂ ਤਾਰਾਂ ਨੇ, ਇਹ ਵੰਡਾਂ ਨੇ, ਇਹ ਤਾਂ ਕੁਝ ਵੀ ਨਹੀਂ ਹੈ। ਦੇਖੋ, ਪਾਕਿਸਤਾਨ ਦੀ ਤਰੱਕੀ ਹੋਣ ਦੀ ਬਜਾਏ ਪਾਕਿਸਤਾਨ ਪਿੱਛੇ ਨੂੰ ਗਿਆ ਆਰਥਿਕ ਤੌਰ ਤੇ। ਜਦੋਂ ਅੱਜ ਅਸੀਂ ਦੇਖਦੇ ਹਾਂ ਵੀ, ਮੈਂ ਗੂਗਲ ਕਰ ਰਿਹਾ ਸੀ ਵੀ 3 ਰੁਪਏ 18 ਪੈਸੇ ਪਾਕਿਸਤਾਨ ਦੀ ਕਰੰਸੀ ਹੈ ਇੰਡੀਅਨ ਦੀ ਕਰੰਸੀ ਵਿੱਚ। ਪਰ ਬਹੁਤ ਕੁਝ ਬਦਲਣ ਦੇ ਬਾਵਜੂਦ ਅੱਜ ਵੀ ਜਿਹੜੇ ਬੱਚੇ ਪੰਜਾਬ ਸਾਡੇ, ਜਾਂ ਅਸੀਂ ਸਾਰੇ ਇਸ ਪੀੜ੍ਹੀ ਵਾਲੇ, ਸਾਡੇ ਤੋਂ ਵੱਡੇ, ਸਾਡੇ ਤੋਂ ਪਿਛਲੇ, ਉਹਨਾਂ 'ਚ ਤੜਪ ਹੈ। ਇੱਕ ਗੱਲ ਤੁਹਾਨੂੰ ਦੱਸੀ ਬੋਲੂਗੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਸਾਡੇ ਹਰਿਮੰਦਰ ਸਾਹਿਬ, ਜਿਹੜਾ ਜਿੱਥੇ ਸਿੱਖੀ ਦਾ ਸਭ ਤੋਂ ਵੱਡਾ ਤੀਰਥ ਸਥਾਨ ਆ, ਜਿੱਥੋਂ ਉਹ ਹਰਿਮੰਦਰ ਸਾਹਿਬ ਦੀ ਨਹੀਂ, ਸਾਈਂ ਮੀਆਂ ਮੀਰ ਨੇ ਰੱਖੀ, ਜਿਨ੍ਹਾਂ ਦਾ ਮਜ਼ਾਰ ਤੁਹਾਡੇ ਲਾਹੌਰ ਦੇ ਵਿੱਚ। ਸਿੱਖ ਧਰਮ ਦੇ ਵਿੱਚ ਬਹੁਤ ਹੀ ਸਤਿਕਾਰਯੋਗ ਮੁਸਲਮਾਨ ਪੀਰ ਫਕੀਰ, ਜਿਨ੍ਹਾਂ ਦਾ ਸਤਿਕਾਰ ਸਾਡੇ ਗੁਰੂਆਂ। ਤੁਸੀਂ ਹੁਣ ਇਹ ਗੱਲ ਹੈ ਵੀ ਉਹ ਬਜ਼ੁਰਗ ਸੀ, ਉਹ ਦੁਨੀਆ ਤੋਂ ਪਰਦਾ ਫਰਮਾ ਗਏ ਆ। ਤੁਸੀਂ ਹੁਣ ਮਿਲੋਗੇ ਨਾ ਜਾ ਕੇ, ਇੱਥੇ ਵੀ ਤੁਹਾਨੂੰ ਛੋਟਿਆਂ ਦੀ ਸ਼ਕਲ 'ਚ ਉਹ ਬਜ਼ੁਰਗ, ਪੀਰ ਫਕੀਰ ਮਿਲਣਗੇ, ਜਿਹੜਾ ਤੁਹਾਡਾ ਇੰਨੀ ਇੱਜ਼ਤ ਕਰਨਗੇ, ਇੰਨਾ ਤੁਹਾਨੂੰ ਪਿਆਰ ਦੇਣਗੇ, ਤੁਹਾਨੂੰ ਲੱਗੂਗਾ ਵੀ ਉਹਨਾਂ ਦੇ ਚਿਹਰੇ ਨੇ ਸਾਡੇ ਸਾਹਮਣੇ ਆ ਗਏ। ਕੋਈ ਸ਼ੱਕ ਨਹੀਂ, ਲੋਕ ਬਹੁਤ ਪਿਆਰ ਕਰਨਗੇ ਤੁਹਾਨੂੰ। ਇਹ ਗੱਲ ਤੁਸੀਂ ਜਾਂਦੀ ਵਾਰੀ ਸਾਨੂੰ ਦੱਸ ਕੇ ਜਾਓਗੇ। ਸਾਨੂੰ ਇੱਥੇ ਮਹਿਸੂਸ ਹੋ ਰਿਹਾ। ਬਿਲਕੁਲ ਤੁਹਾਡੀ ਗੱਲ ਸਹੀ ਹੈ। ਅੱਜ ਨਹੀਂ, ਸ਼ਾਇਦ ਅਸੀਂ ਇਸ ਗੱਲੋਂ ਆਪਾਂ ਤੁਹਾਡੇ ਨੂੰ ਪਿੱਛੇ ਸਮਝਦੇ ਹਾਂ। ਜਿੰਨੇ ਪੰਜਾਬੀ ਸਾਨੂੰ ਪੱਗ ਵਾਲਿਆਂ ਜਾਂ ਪੰਜਾਬੀ ਚੜ੍ਹਦੀ ਪੰਜਾਬ ਵਾਲਿਆਂ ਨੂੰ ਸਤਿਕਾਰ ਦਿੰਦੇ ਨੇ, ਇੰਨਾ ਸ਼ਾਇਦ ਮੈਂ ਕਹਿੰਦਾ ਅਸੀਂ ਵੀ ਨਾਲ ਦੇ ਨਵਾਜੀ ਮੰਨੇ ਹੋਏ ਜੀ ਪਾਕਿਸਤਾਨ ਤੇ, ਖਾਸ ਕਰਕੇ ਪੰਜਾਬ ਵਾਲਿਆਂ ਦੀ ਜੀ, ਤੁਹਾਡੇ
ਮੈਂ ਜਿੰਨੇ ਮਹਿਮਾਨ ਕੋ ਤੁਸੀਂ ਹੋ ਉਹਨੇ ਅਸੀਂ ਵੀ ਸਾਡੇ ਤੋਂ ਵੀ ਕਈ ਵਾਰੀ ਨਹੀਂ ਹੁੰਦੀ ਹਾਂ ਅਸੀਂ ਇਹ ਸਾਡੇ ਕੋਲ ਜਾਂਦੀ ਵਾਰੀ ਪੁੱਛਣਾ, ਤੁਸੀਂ ਜਾਂਦੀ ਵਾਰੀ ਦੱਸਣਾ ਵੀ ਉਹ ਤੁਹਾਨੂੰ ਜਿਹੜਾ ਦੀ ਸਾਂਝ ਸੀ ਉਹਨਾਂ ਸਾਈਂ ਮੀਆਂ ਮੀਰ ਜੀ ਦੀ ਤੇ ਵੱਡੇ ਗੁਰੂ ਸਾਹਿਬਾਨ ਦੀ, ਵੀ ਉਹ ਸਾਂਝ ਤੁਹਾਨੂੰ ਅੱਜ ਵੇਖਣ ਨੂੰ ਮਿਲਦੀ ਹੈ ਕਿ ਨਹੀਂ, ਤੁਹਾਨੂੰ ਉਹ ਨਵੇਂ ਚਿਹਰਿਆਂ 'ਚ ਵੇਖਣ ਨੂੰ ਮਿਲੂਗੀ। ਲੋਕਾਂ ਦੇ ਵਿੱਚ ਪਿਆਰ ਆ, ਇਨਸਾਨਾਂ ਦੇ ਵਿੱਚ ਪਿਆਰ ਹੈ, ਲੋਕ ਸਾਰੇ ਪਿਆਰ ਕਰਦੇ, ਕਿਸੇ 'ਚ ਕੋਈ ਨਫ਼ਰਤ ਨਹੀਂ ਹੈ। ਇਹ ਸਾਨੂੰ ਨਫ਼ਰਤ ਪੜ੍ਹਾਈ ਜਾਂਦੀ ਹੈ, ਸਿਖਾਈ ਜਾਂਦੀ ਹੈ, ਵਿਖਾਈ ਜਾਂਦੀ ਹੈ। ਹੁਣ ਵਿਖਾਈ ਜਾਂਦੀ ਹੈ, ਪਹਿਲਾਂ ਪੜ੍ਹਾਉਣ ਵਾਲਾ ਤਾਂ ਕੰਮ ਲੰਘ ਗਿਆ। ਮੈਂ ਤੁਹਾਨੂੰ ਇੱਕ ਨਾਸਰ ਸਾਹਿਬ ਇੱਕ ਹੋਰ ਨਾ ਤੁਹਾਨੂੰ ਦੱਸਾਂ, ਇਹ ਬੋਲੀ ਨੂੰ ਪੰਜਾਬੀ ਨੂੰ ਮਾਰਨ ਦੇ ਮਨਸੂਬਾ ਹੀ ਇਹ ਆ, ਇੱਧਰ ਵੀ ਤੇ ਉੱਧਰ ਵੀ ਕਾਰਨ ਇਹਨਾਂ ਦੀ ਸਾਂਝ ਕਿਉਂ ਹੈ ਵੀ ਪਹਿਲੀ ਗੱਲ ਹੈ ਉੱਥੋਂ ਦੀ ਭਾਸ਼ਾ ਖਤਮ ਕਰ ਦਿਓ, ਜਿਹਨੂੰ ਖਤਮ ਕਰਨਾ ਬਿਲਕੁਲ ਤੁਹਾਡੀ ਗੱਲ, ਭਾਸ਼ਾ ਖਤਮ ਕਰ ਦਿਓ। ਉੱਥੋਂ ਦਾ ਜਿਹੜਾ ਧਾਰਮਿਕ ਅਕੀਦਾ ਹੈ, ਜਿਹੜਾ ਮਤਲਬ ਉਹਨਾਂ ਨੂੰ ਸੇਧ ਮਿਲਦੀ ਹੈ, ਉਹ ਖਤਮ ਕਰ ਦਿਓ। ਉਹ ਸੋਰਸ ਹੀ ਖਤਮ ਹੋ ਗਿਆ। ਉਹ ਸੋਰਸ ਜਿਹੜਾ ਸੱਭਿਆਚਾਰਕ ਸਾਂਝਾਂ ਨੇ, ਮਤਲਬ ਉਹਨਾਂ ਦੀਆਂ ਗੀਤ ਸੰਗੀਤ ਹੈ, ਮਿਊਜ਼ਿਕ ਹੈ, ਮਤਲਬ ਹੋਰ ਪਹਿਰਾਵਾ ਜਿਹੜਾ ਉਹਨਾਂ ਨੂੰ ਖਤਮ ਕਰ ਦਿਓ, ਉਹ ਆਟੋਮੈਟਿਕਲੀ ਉਹ ਕੌਮ ਮਤਲਬ ਹੋ ਜਾਂਦੀ ਹੈ। ਸਰਕਾਰਾਂ ਦੀ ਬਦਨੀਤੀ ਹੈ, ਉਧਰ ਵੀ ਹੈ ਇੱਧਰ ਵੀ ਹੈ। ਇਸੇ ਤਰ੍ਹਾਂ ਹੀ ਆ, ਤੁਸੀਂ ਪਿਛਲੇ ਦਿਨੀ ਮੀਡੀਆ 'ਚ ਵੇਖਿਆ ਹੋਣਾ, ਤੇ ਅਸੀਂ ਉਹ ਲੋਕ ਆ, ਕੁਸ਼ ਚੰਦ ਉਹ ਬੱਟੂ ਸਾਹਿਬ ਹੋ ਗਏ, ਸਾਡੇ ਹੋਰ ਅੰਜਮ ਆ, ਹੋਰ ਵਕਾਰ ਮੁੰਡਾ, ਸਾਡੀ ਟੀਮ ਹੈ ਪੂਰੀ ਨਾ ਪੰਜਾਬੀ ਮੁੰਡਿਆਂ ਦੀ, ਮਤਲਬ ਅਸੀਂ ਜੋੜਨ ਦੀ ਕੋਸ਼ਿਸ਼ ਕਰਦੇ ਆ। ਤੇ ਸਾਨੂੰ ਕਈ ਦੇ ਕੋਈ ਕੁਛ ਬਣਾ ਦਿੰਦੇ। ਪਿਛਲੇ ਦਿਨ ਤੁਹਾਡੇ ਮੀਡੀਆ ਨੇ ਮੈਨੂੰ ਬਣਾਤਾ ਵੀ ਕੰਡੈਮ ਕੀਤਾ ਅਸੀਂ ਅੱਜ ਵੀ ਭਰਾ ਉੱਥੇ ਖਲੋਤੇ ਆ, ਸਾਡੇ 'ਚ ਉਹੀ ਪਿਆਰ ਆ। ਸਾਨੂੰ ਕੋਈ ਕਹਿੰਦਾ ਰਹੇ, ਕਹਿੰਦੇ ਵੀ ਰਹਿਣ ਤੇ ਅਸੀਂ ਉਹ ਦਿਲ ਤੇ ਲਾਈ ਦੀ ਵੀ। ਜਦੋਂ ਕਿਸੇ ਲਹਿਰ ਨੂੰ ਤੁਸੀਂ ਕਿਸੇ ਮਿਸ਼ਨ ਨੂੰ ਲੈ ਕੇ ਚੱਲਦੇ ਹੋ ਨਾ, ਹਾਂਜੀ, ਤੇ ਉਹਦੇ ਚ ਕਈ ਇਦਾਂ ਦੀਆਂ ਉਤਰਾਅ ਚੜਾਅ ਦੀਆਂ ਮੁਸ਼ਕਲਾਂ ਆਉਂਦੀਆਂ, ਤੇ ਜਦੋਂ ਤੁਸੀਂ ਕਿਸੇ ਮਿਸ਼ਨ ਨੂੰ ਸਾਹਮਣੇ ਰੱਖਦੇ ਹੋ ਤੇ ਫਿਰ ਉਹਨਾਂ ਦਾ ਤੁਸੀਂ ਜਿੱਦਾਂ ਦਰਿਆ ਨੂੰ ਲਹਿਰਾਂ ਪਾਰ ਕਰਨ ਲੱਗਿਆ, ਬੇਸ਼ੱਕ ਜਿਹੜੇ ਤਾਰੂ ਨੇ ਉਹ ਫਿਰ ਨਹੀਂ ਪਰਵਾਹ ਕਰਦੇ, ਜਾਨ ਚਲੇ ਜਾਂਦੇ। ਤੁਸੀਂ ਜਿਹੜਾ ਮਿਸ਼ਨ ਲੈ ਕੇ ਤੁਰੇ ਹੋ ਨਾ, ਉਸ ਮਿਸ਼ਨ 'ਚ ਇਹੋ ਜਿਹੀਆਂ ਛੋਟੀਆਂ ਗੱਲਾਂ ਜਿਹੜੀਆਂ ਛੋਟੀਆਂ ਰਹਿ ਜਾਂਦੀਆਂ, ਉਹ ਬਹੁਤ ਪਿੱਛੇ ਰਹਿ ਜਾਂਦੀਆਂ ਨੇ। ਸਾਡੇ ਇੱਕ ਬਹੁਤ ਵੱਡੇ ਨਾਵਲਕਾਰ ਹੋਏ ਨੇ, 9 ਜਮਾਤਾਂ ਦੇ ਪੜ੍ਹੇ ਸੀ, ਇਹ ਜਾਣਦੇ ਹੋਣੇ, ਜਸਵੰਤ ਸਿੰਘ ਕੰਵਰ। ਉਹਨਾਂ ਦੀ ਕੀ ਬਾਤ ਜੀ, ਉਸ ਬੰਦੇ ਦੀ ਦੇਣ ਪੰਜਾਬੀ ਸਾਹਿਤ ਨੂੰ, ਪੰਜਾਬੀ ਵਾਰਤਕ ਨੂੰ, ਨਾਵਲ ਨੂੰ, ਉਹ ਬੰਦਾ 9ਵੀਂ ਜਮਾਤ ਤੱਕ ਪੜ੍ਹਿਆ ਸੀ। ਮੈਂ ਖਾਲਸਾ ਕਾਲਜ ਅੰਮ੍ਰਿਤਸਰ, ਮੈਂ ਅੰਮ੍ਰਿਤਸਰ ਤੋਂ ਹੀ ਆ, ਪਿੰਡ ਤੇ ਸਾਡਾ ਡੇਰਾ ਬਾਬਾ ਨਾਨਕ ਲਾਗੇ ਆ, ਅਸੀਂ ਅੰਮ੍ਰਿਤਸਰ ਰਹਿ ਰਹੇ ਟੁੱਟੀ ਕੇ। ਮੈਂ ਉਹਨਾਂ ਖਾਲਸਾ ਕਾਲਜ ਇੱਕ ਵਾਰੀ 10-15 ਸਾਲ ਦੀ ਜ਼ਿਆਦਾ ਦੀ ਗੱਲ ਆ, ਉਹਦੇ ਮਰਨ ਤੋਂ 2-3 ਸਾਲ ਬਾਅਦ ਮਰ ਗਿਆ। ਉਹਨਾਂ ਨੇ ਖਾਲਸਾ ਕਾਲਜ ਕਾਨਫਰੰਸ ਕੀਤੀ, ਤੇ ਉਹ ਬੰਦੇ ਦੀ ਜਿਸ ਤਰ੍ਹਾਂ ਇਮੋਸ਼ਨਲ ਹੋ ਕੇ ਦਵਾਈ ਦਿੰਦਾ ਸੀ ਨਾ ਪੰਜਾਬੀਆਂ ਨੂੰ, ਤੇ ਪੰਜਾਬੀ ਬੋਲੀ ਦੀ ਉਹ ਵਾਸਤਾ ਦਿੰਦਾ ਸੀ, ਜਿੱਦਾਂ ਬੰਦਾ ਫਕਰ ਕੋਈ ਫਕੀਰ ਪਰਵਾਹ ਨਹੀਂ ਕਰਦਾ। ਮੈਂ ਉਹਨੂੰ ਸਟੇਜ ਤੋਂ ਸੁਣਿਆ ਤੇ ਵੇਖਿਆ ਉਸ ਬੰਦੇ ਵਿੱਚ ਪੰਜਾਬੀ ਪ੍ਰਤੀ ਇਹ ਗੱਲ ਸੀ, ਤੇ ਪੰਜਾਬੀਅਤ ਦੀ ਤੇ ਪੰਜਾਬੀਆਂ ਨੂੰ ਦਵਾਈ ਦੇ ਕੇ ਉਹ ਵਾਸਤਾ ਦੇਣੀ। ਸੋ ਤੁਸੀਂ ਲੱਗੇ ਤੁਹਾਡੀ ਰੀਸੇ, ਮੈਂ ਵੇਖਦਾ YouTube ਤੇ ਕਈ ਬੰਦੇ ਕੋਈ ਆਪਣਾ ਕਰਦੇ, ਕੁਝ ਵੀ ਨਹੀਂ ਕਰ ਸਕੇ, ਉਹਨਾਂ ਦੀਆਂ ਬੜੀਆਂ ਮੈਂ ਵੇਖੀਆਂ। ਪਰ ਜੇ ਤੁਹਾਨੂੰ ਇਹੋ ਜਿਹੀਆਂ ਮੁਸ਼ਕਲਾਂ, ਮੀਡੀਆ ਹਮੇਸ਼ਾ ਹੀ ਮੀਡੀਆ ਦੇ ਪਿੱਛੇ ਕੌਣ ਆ, ਬੜਾ ਕੁਛ ਆ, ਪਰ ਜਿਹੜੇ ਮਿਸ਼ਨ ਨੂੰ ਲੈ ਕੇ ਚੱਲਦੇ ਹੋ ਨਾ, ਉਹਦੇ ਚ ਲੋਕ ਮੀਡੀਆ ਦੀਆਂ ਗੱਲਾਂ ਨੂੰ ਚੈਲੰਜ ਵੀ ਕਰਦਾ ਰਿਹਾ ਵਾਰਤਾ ਚ। ਹਾਂ ਵਾਰਤਾ ਚ ਨਹੀਂ, ਉਹਦੇ ਵਿੱਚ ਗੱਲਾਂ ਫਿਰ ਹੁੰਦੀਆਂ ਨਹੀਂ ਆ, ਪਰ ਇਹ ਵੀ ਤੁਸੀਂ ਅਰਦਾਸ ਕਰਿਓ ਵੀ ਇਸ ਮਕਸਦ, ਇਸ ਮਿਸ਼ਨ ਇਹ ਹੀ ਆ ਵੀ ਸਾਡਾ ਪੰਜਾਬ ਦਾ, ਪੰਜਾਬੀ ਬੋਲੀ ਦਾ, ਤੇ ਇਹ ਸਾਡੀ ਜਿਹੜੀ ਜੁੜਤ ਹੈ, ਸਾਂਝ ਆ, ਦੀਵਾਰਾਂ ਰਹਿਣ, ਬਾਰਡਰ ਰਹਿਣ, ਲੇਕਿਨ ਸੌਖੇ ਹੋਣ। ਸਾਨੂੰ ਇਸ ਤਰ੍ਹਾਂ ਹੋਣਾ ਪਵੇ, ਅਸੀਂ ਸਕੂਨ ਦੇ ਨਾਲ ਆਈਏ ਜਾਈਏ। ਤੁਹਾਡਾ ਬਹੁਤ ਸ਼ੁਕਰੀਆ, ਤੁਹਾਨੂੰ ਮਿਲਾਂਗੇ ਕੱਲ ਨੂੰ ਫੇਰ ਉੱਥੇ। ਧੰਨਵਾਦ। ਹੋਪਫੁਲੀ ਤੁਸੀਂ ਜਿੱਥੇ ਜਿਸ ਧਰਤੀ ਤੇ ਆਏ ਜੇ, ਇੱਥੇ ਆ ਕੇ ਇੰਜੋਏ ਕਰੋਗੇ ਤੇ ਆਨੰਦ ਮਾਣੋਗੇ, ਪੂਰਾ ਸਕੂਨ ਤੁਹਾਨੂੰ ਮਿਲੇਗਾ। ਬਹੁਤ ਸ਼ੁਕਰੀਆ ਸਾਰਿਆਂ ਦਾ। ਹੋਰ ਠੀਕ ਠਾਕ? ਸਤਿ ਸ੍ਰੀ ਅਕਾਲ। ਕੀ ਕਿਹਾ ਤੁਸੀਂ? ਮੈਂ 5 ਵੜ ਕਦੋਂ ਆਉਣਾ? 5 ਵੜ ਕਦੋਂ ਆਉਣਾ? ਆ ਕਦੋਂ ਵਾਲਾ ਲਫ਼ਜ਼ ਲੇਟ ਆ, ਮੈਨੂੰ ਵੀਜ਼ਾ ਮਿਲੇ ਕਦੋਂ ਨਿਕਲੇ ਨਾ, ਕਦੋਂ ਨਿਕਲੇ ਨਾ ਵੀਜ਼ਾ ਮਿਲੇ, ਕਦੋਂ ਨਿਕਲੇ, ਇੱਥੋਂ ਪਾਰ ਹੋ ਜਾ। ਸਾਨੂੰ ਸੌਖਾ ਮਿਲ ਜਾਂਦਾ ਕਿ ਕੋਈ ਇਨ ਸਾਰੇ ਵੀਜ਼ੇ ਮਿਲ ਕੇ ਰੱਖੇ। ਚਲੋ ਇਹ ਵੀ ਅਰਦਾਸ ਕਰਿਓ ਵੀ ਇਹ ਵੀ ਵੀਜ਼ੇ ਵਾਲਾ ਕੰਮ ਹੀ ਸੌਖਾ ਹੋਵੇ। ਸਾਨੂੰ ਬੜੀ ਮੁਸ਼ਕਿਲ। ਬਹੁਤ ਸ਼ੁਕਰੀਆ, ਧੰਨਵਾਦ। ਕਰੀ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ ਇਹ ਵੀ ਪੁਨ ਗਾਇਆ। ਠੀਕ ਹੈ ਜੀ, ਚਲੋ ਸਾਹਿਬ, ਠੀਕ ਹੈ ਜੀ, ਧੰਨਵਾਦ ਜੀ, ਧੰਨਵਾਦ ਤੁਹਾਡਾ ਸਾਰਿਆਂ ਦਾ ਜੀ, ਬਹੁਤ ਸ਼ੁਕਰੀਆ। ਬਜ਼ੁਰਗੋ ਮਿਲਦੇ ਫਿਰ ਕੱਲ ਜੀ। ਠੀਕ ਹੈ ਜੀ।